ਰਾਸ਼ਟਰਪਤੀ ਟਰੰਪ ਬਹੁਤ ਹੀ ਜਲਦ ਟਰੱਕਰਸ ਦੇ ਲਈ ਇੰਗਲਿਸ਼ ਲਾਜ਼ਮੀ ਕਰਨ ਵਾਲਾ ਐਗਜ਼ੈਕਟਿਵ ਆਰਡਰ ਜਾਰੀ ਕਰਨਗੇ। ਟਰਾਂਸਪੋਰਟੇਸ਼ਨ ਸਕੱਤਰ ਸ਼ਾਨ ਡਫੀ ਨੇ ਇਸ ਰਿਪੋਰਟ ਦੀ ਪੁਸ਼ਟੀ ਕਰ ਦਿੱਤੀ ਆ। ਕੈਰੋਲਿਨ ਲਿਵਿਟ ਪ੍ਰੈਸ ਸਕੱਤਰ, ਉਹਨਾਂ ਨੇ ਵੀ ਇਸ ਦੇ ਬਾਰੇ ਜਾਣਕਾਰੀ ਕਨਫਰਮ ਕੀਤੀ ਆ। ਕਹਿੰਦੇ ਇੰਗਲਿਸ਼ ਨਾ ਆਉਣ ਕਰਕੇ ਪਬਲਿਕ ਸੇਫਟੀ ਕੰਸਰਨ ਆ। ਚੈੱਕ ਪੁਆਇੰਟਸ ਦੇ ਉੱਤੇ ਟਰੱਕਰਸ ਦੇ ਨਾਲ ਕਮਿਊਨੀਕੇਟ ਕਰਨਾ, ਗੱਲਬਾਤ ਕਰਨੀ ਔਖੀ ਆ। ਨਾ ਉਹਨਾਂ ਨੂੰ ਸਮਝ ਆਉਂਦੀ ਆ, ਡਾਇਰੈਕਸ਼ਨਸ ਨਹੀਂ ਫੋਲੋ ਕਰ ਸਕਦੇ ਤੇ ਆਪਣੀ ਗੱਲ ਸਮਝਾ ਨਹੀਂ ਸਕਦੇ। ਇਸ ਲਈ ਇੰਗਲਿਸ਼ ਆਉਣਾ ਜਿਹੜਾ ਉਹ ਜ਼ਰੂਰੀ ਆ। ਆਲਰੇਡੀ ਓਕਲਾਹੋਮਾ ਤੇ ਹੋਰ ਬਹੁਤ ਸਾਰੇ ਸੂਬਿਆਂ ਨੇ ਅਜਿਹੇ ਕਾਨੂੰਨ ਲਿਆਂਦੇ ਆ ਆਪਣੇ ਸਟੇਟ ਪੱਧਰ ਦੇ ਉੱਤੇ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਆ ਉਸ ਨੂੰ ਠੀਕ ਕਰਦੇ ਹੋਏ, ਉਸ ਨੂੰ ਅੱਗੇ ਵਧਾਉਣ ਦੇ ਲਈ। ਆਰਕਨਸਾ ਵਾਲਿਆਂ ਨੇ ਵੀ ਮਾਗਾ ਦੀ ਇੱਕ ਕਨਸਪੀਰੇਸੀ ਥਿਊਰੀ ਚੱਲਦੀ ਸੀ ਵੀ ਕਹਿੰਦੇ ਫੋਰਨ ਟਰੱਕ ਡਰਾਈਵਰਸ ਬਹੁਤ ਜ਼ਿਆਦਾ ਆ ਗਏ, ਇਸ ਕਰਕੇ ਇੰਡਸਟਰੀ ਤੇ ਬਹੁਤ ਭੈੜਾ ਅਸਰ ਆ। ਤੇ ਪਰ ਕਹਿੰਦੇ ਵੀ ਹੁਣ ਜੇ ਟਰੱਕਰਸ ਇਸ ਦੇ ਵਿੱਚੋਂ ਕੱਢ ਦਿੱਤੇ ਜਾਣਗੇ ਜਾਂ ਜਿਨ੍ਹਾਂ ਨੂੰ ਇੰਗਲਿਸ਼ ਨਾ ਆਉਣ ਕਰਕੇ, ਤਾਂ ਅਮਰੀਕਾ ਦੀ ਸਪਲਾਈ ਚੇਨ ਦੇ ਉੱਤੇ ਵੀ ਇਸ ਦਾ ਅਸਰ ਭੈੜਾ ਜਿਹੜਾ ਉਹ ਪੈ ਸਕਦਾ ਹੈ। ਸੋ ਆਪਣੇ ਪੰਜਾਬੀ ਟਰੱਕਰਸ ਦੇ ਲਈ ਵੀ ਇਹ ਨਿਊਜ਼ ਆ ਵੀ ਜਲਦ ਹੀ ਫੈਡਰਲ ਪੱਧਰ ਦੇ ਉੱਤੇ ਜਿਹੜੀ ਇੰਗਲਿਸ਼ ਲਾਜ਼ਮੀ ਕਰਨ ਵਾਲਾ ਐਗਜ਼ੈਕਟਿਵ ਆਰਡਰ ਰਾਸ਼ਟਰਪਤੀ ਟਰੰਪ ਟਰੱਕਰਸ ਦੇ ਲਈ ਜਿਹੜਾ ਉਹ ਜਾਰੀ ਕਰਨ ਜਾ ਰਹੇ ਆ। ਉਬਰ ਬਾਰੇ ਵੀ ਇਹ ਚਰਚਾ ਜਿਹੜੀ ਕੈਰੋਲਿਨ ਲਿਵਿਟ ਨੇ ਇਹ ਕੀਤੀ ਸੀਗੀ। ਸੋ ਵਨ ਨੇਸ਼ਨ ਵਨ ਲੈਂਗੁਏਜ ਮੋਦੀ ਵਾਲੀ ਪਾਲਿਸੀ ਕੀ ਅਮਰੀਕਾ ਦੇ ਵਿੱਚ ਆ ਰਹੀ ਆ, ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਹੋਊਗੀ। ਪਰ ਇੰਗਲਿਸ਼ ਟਰੱਕਰਸ ਦੇ ਲਈ ਜਿਹੜੀ ਕੰਪਲਸਰੀ ਕਰਨ ਵਾਲੇ ਪਾਸੇ ਨੂੰ ਗੱਲ ਹੋਰ ਅੱਗੇ ਵੱਧ ਰਹੀ ਆ।